ਚੀਨ ਦੀ ਪਾਪੂਲੇਸ਼ਨ 2022 ਦੇ ਵਿੱਚ 1.4 ਬਿਲੀਅਨ ਜਿਹੜੀ ਉਹ ਪਹੁੰਚ ਗਈ ਆ। 2021 ਦੇ ਨਾਲੋਂ 8.5 ਲੱਖ ਜਿਹੜੇ ਲੋਕਾਂ ਦੀ ਗਿਣਤੀ ਇਸ ਦੇ ਵਿੱਚ ਘਟੀ ਆ। ਚਾਈਨਾ ਦਾ ਬਰਥ ਰੇਟ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਘਟ ਰਿਹਾ ਹੈਗਾ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਟਾਈਮ ਇਹਨਾਂ ਦਾ ਇਹ ਵੀ ਪਾਲਿਸੀ ਸੀਗੀ ਵੀ ਇੱਕ ਤੋਂ ਵੱਧ ਬੱਚਾ ਜਿਹੜਾ ਆ ਉਸ ਦਾ ਜਨਮ ਨਹੀਂ ਜਿਹੜਾ ਹੋ ਸਕਦਾ। ਜੇ ਹੋ ਗਿਆ ਤੇ ਉਹਨਾਂ ਨੂੰ ਮਾਪਿਆਂ ਤੋਂ ਆਈਦਰ ਖੋਹ ਲਿਆ ਜਾਂਦਾ ਸੀ ਜਾਂ ਕਈਆਂ ਨੂੰ ਜੁਰਮਾਨੇ ਲੱਗਦੇ ਸੀ। ਬੜਾ ਕੁਛ ਜਿਹੜਾ ਇਸ ਦੇ ਵਿੱਚ ਦੇਖਿਆ ਜਾ ਰਿਹਾ। ਕੰਪੈਰੀਜ਼ਨ ਕਹਿੰਦੇ ਜੇ ਕੀਤਾ ਜਾਵੇ ਤਾਂ ਅਮਰੀਕਾ ਦੇ ਵਿੱਚ ਬਰਥ ਰੇਟ 11.06 ਦਾ ਆ 1000 ਬੰਦੇ ਦੇ ਪਿੱਛੇ। ਇਹ ਜਿਹੜੀ ਚੀਜ਼ ਜਿਹੜੀ ਉਹ ਦੇਖੀ ਗਈ ਆ। ਇੱਦਾਂ ਹੀ ਯੂਕੇ ਦੇ ਵਿੱਚ 10 ਜਨਮ ਨੇ 1000 ਬੰਦੇ ਦੇ ਪਿੱਛੇ। ਸੋ ਇੰਡੀਆ ਕਹਿੰਦਾ ਆ ਵੀ ਇਸ ਟਾਈਮ ਵਰਲਡ ਪਾਪੂਲੇਸ਼ਨ ਆંકੜਿਆਂ ਦੇ ਵਿੱਚ ਨੰਬਰ 1 ਪਹੁੰਚਣ ਵਾਲਾ ਆ ਜਾਂ ਆਲਰੇਡੀ ਪਹੁੰਚ ਚੁੱਕਾ ਹੋਊਗਾ। ਉੱਥੇ ਜਿਹੜੀ ਇਸ ਟਾਈਮ ਵਰਲਡਸ ਮੋਸਟ ਪਾਪੂਲਸ ਕੰਟਰੀ ਦਾ ਕਹਿ ਲਓ ਵੀ ਸਿਹਰਾ ਇੰਡੀਆ ਤੇ ਜਾਣ ਵਾਲਾ ਆ। ਉੱਥੇ 16.4 ਜਿਹੜੀਆਂ ਜਨਮ ਨੇ 1000 ਲੋਕਾਂ ਦੇ ਪਿੱਛੇ। ਸੋ ਇਹ ਚੀਜ਼ ਹੈਗੀ ਆ। ਕਹਿੰਦੇ ਵੀ ਡੈਥ ਨੇ ਪਹਿਲੀ ਵਾਰੀ ਚੀਨ ਦੇ ਵਿੱਚ ਆਊਟ ਨੰਬਰ ਕੀਤਾ ਆ ਜਨਮਾਂ ਨੂੰ, ਵੀ ਮੌਤਾਂ ਵੱਧ ਹੋਈਆਂ ਆ ਤੇ ਜਨਮ ਜਿਹੜੇ ਉਹ ਘੱਟ ਹੋਏ ਹੈਗੇ ਆ। ਇਹ ਇਹਨਾਂ ਦੇ ਜਿਹੜੇ ਆਪਣੇ ਆંકੜੇ ਆ ਉਹ ਦੱਸ ਰਹੇ ਹੈਗੇ ਆ। ਸੋ ਇਹ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦਾ ਘਟ ਰਿਹਾ ਹੈਗਾ ਆ ਤੇ ਇਹ ਇੱਕ ਕਿਤੇ ਨਾ ਕਿਤੇ ਚਿੰਤਾ ਵਾਲਾ ਵਿਸ਼ਾ ਆ। ਜਾਪਾਨ ਵਰਗਾ ਮੁਲਕ ਵੀ ਅਜਿਹੀਆਂ ਸਥਿਤੀਆਂ ਦੇ ਵਿੱਚੋਂ ਲੰਘ ਰਿਹਾ ਆ। ਉੱਥੇ ਨੌਜਵਾਨ ਵਿਆਹ ਨਹੀਂ ਕਰਾ ਰਹੇ, ਜਿਹੜੇ ਜਨਮ ਆ ਉਹ ਹੋਰ ਮੋਸਟ ਹੋ ਨਹੀਂ ਰਹੇ। ਆਬਾਦੀ ਜਿਹੜੀ ਆ ਉਹ ਬਜ਼ੁਰਗ ਹੋਈ ਜਾ ਰਹੀ ਆ ਤੇ ਇਵੈਂਚੁਅਲੀ ਜਿਹੜੀ ਆ ਉਹ ਡਿਕਲਾਈਨ ਵੱਲ ਨੂੰ ਪਾਪੂਲੇਸ਼ਨ ਵੱਧ ਰਹੀ ਆ। ਇਹ ਕਈ ਥਾਵਾਂ ਤੇ ਇਦਾਂ ਲੱਗਦਾ, ਪਰ ਓਵਰਆਲ ਆਪਾਂ ਦੇਖੀਏ ਤੇ ਦੁਨੀਆ ਦੀ ਆਬਾਦੀ ਜਿਹੜੀ ਆ ਉਹ ਕਾਫੀ ਜ਼ਿਆਦਾ ਆਲਰੇਡੀ ਵਧੀ ਹੈਗੀ ਆ। ਤੇ ਕਈ ਵਾਰੀ ਤਾਂ ਪਾਪੂਲੇਸ਼ਨ ਨੂੰ ਲੈ ਕੇ ਕਈ ਆਪਾਂ ਚਰਚਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਸੁਣਦੇ ਰਹਿੰਦੇ ਆ ਵੀ ਇਵੈਂਚੁਅਲੀ ਅਰਥ ਜਿਹੜੀ ਆ ਇੰਨੇ ਲੋਕਾਂ ਨੂੰ ਸਸਟੇਨ ਜਿਹੜੀ ਆ ਉਹ ਨਹੀਂ ਕਰ ਪਾਊਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਇੱਕ ਰਿਪਬਲਿਕਨ ਪਾਰਟੀ ਦਾ ਸੈਨੇਟ ਦਾ ਕੈਂਡੀਡੇਟ ਜੋ ਪਿਛਲੀ ਇਲੈਕਸ਼ਨ ਦੇ ਵਿੱਚ ਲੋਕਲ ਸਟੇਟ ਦਾ ਹਾਰ ਗਿਆ ਸੀ, ਹੁਣ ਉਸ ਨੂੰ ਅੱਜ ਅਰੈਸਟ ਕਰ ਲਿਆ ਗਿਆ ਹੈ। ਨਿਊ ਮੈਕਸੀਕੋ ਦੀ ਸਟੇਟ ਹਾਊਸ ਦੇ ਸੈਨੇਟ ਦਾ ਕੈਂਡੀਡੇਟ ਜੋ ਪਿਛਲੀ ਵਾਰੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਹਾਰ ਗਿਆ ਸੀ ਤੇ ਉਹ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਵੀ ਮੈਂ ਇਸ ਹਾਰ ਨੂੰ ਨਹੀਂ ਮੰਨਦਾ। ਸੋਲੋਮਨ ਪੇਨਾ ਨਾਮ ਦੇ ਇਸ ਕੈਂਡੀਡੇਟ ਨੂੰ ਅੱਜ ਅਲਬਕਰਕੀ ਜੋ ਹੈ ਟਾਊਨ ਉੱਥੇ ਦੀ ਪੁਲਿਸ ਨੇ ਅਰੈਸਟ ਕਰ ਲਿਆ ਕਿਉਂਕਿ ਉਸ ਨੇ 2 ਬਰਨਾਲੀਓ ਕਾਉਂਟੀ ਦੇ ਕਮਿਸ਼ਨਰਸ ਦੇ ਘਰਾਂ ਦੇ ਉੱਤੇ ਗੋਲੀਆਂ ਚਲਾਈਆਂ, ਜਾਂ ਖੁਦ ਤੇ ਜਾਂ ਉਸਨੇ ਕਹਿੰਦੇ ਵੀ 4 ਬੰਦੇ ਹਾਇਰ ਕੀਤੇ ਵੀ ਜੋ ਡੈਮੋਕ੍ਰੈਟਿਕ ਪਾਰਟੀ ਦੇ ਚਾਹੇ ਚੁਣੇ ਹੋਏ ਨੁਮਾਇੰਦੇ ਸੀ ਜਾਂ ਉਹ ਕੈਂਡੀਡੇਟ ਸੀ, ਉਹਨਾਂ ਦੇ ਘਰਾਂ ਦੇ ਉੱਤੇ ਅਟੈਕ ਕੀਤਾ ਜਾਵੇ। ਪੇਨਾ ਆਪਣੀ ਇਲੈਕਸ਼ਨ ਦੇ ਵਿੱਚ ਇਨਕੰਬੈਂਟ ਡੈਮੋਕ੍ਰੇਟ ਮਿਗਲ ਪੀ ਗਾਰਸੀਆ ਨੂੰ 5679 ਦੇ ਮੁਕਾਬਲੇ 2034 ਵੋਟਾਂ ਦੇ ਹਿਸਾਬ ਦੇ ਨਾਲ ਹਾਰ ਗਿਆ ਸੀ। ਸੋ ਇਹਨੂੰ ਸਿਰਫ 26% ਵੋਟਾਂ ਪਈਆਂ ਸੀਗੀਆਂ। ਸੋ 3 ਕਾਉਂਟੀ ਦੇ ਕਮਿਸ਼ਨਰ ਤੇ ਇੱਕ ਸਟੇਟ ਸੈਨੇਟਰ, ਇਹਨਾਂ ਦੇ ਘਰਾਂ ਦੇ ਉੱਤੇ ਜੋ ਟਾਰਗੇਟ ਕੀਤਾ ਗਿਆ ਗੋਲੀਆਂ ਦੇ ਨਾਲ। ਸੋ ਉਸ ਸੰਬੰਧ ਦੇ ਵਿੱਚ ਅੱਜ ਇਸ ਨੂੰ ਅਰੈਸਟ ਕਰ ਲਿਆ। ਕਹਿੰਦੇ ਵੀ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਕਾਫੀ ਵੱਡਾ ਇਹ ਸਪੋਰਟਰ ਸੀ ਤੇ ਸੋ ਉਸੇ ਤਰ੍ਹਾਂ ਐਲੀਗੇਸ਼ਨਾਂ ਵੀ ਲਾਉਂਦਾ ਸੀ ਵੀ ਮੇਰੀ ਜਿਹੜੀ ਇਲੈਕਸ਼ਨ ਦੇ ਕਾਊਂਟਿੰਗ ਹੋਈ ਆ ਉਹ ਸਹੀ ਨਹੀਂ ਹੋਈ ਹੈਗੀ। ਡਿਟੈਕਟਿਵ ਜੋ ਪੁਲਿਸ ਦੇ ਆ ਉਹ ਕਹਿੰਦੇ ਆ ਵੀ ਪੇਨਾ ਨੂੰ 4 ਬੰਦਿਆਂ ਨੂੰ ਕੈਸ਼ ਦੇਣ ਦੇ ਲਈ, ਟੈਕਸ ਟਿਕਾਣ ਦੇ ਲਈ, ਐਡਰੈਸ ਦੇਣ ਦੇ ਲਈ ਕਿਹਨੂੰ ਟਾਰਗੇਟ ਕਰਨਾ ਉਸ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈ। ਸੋ